Why did you tear down our tent, the BSF? Why did you tear down ਸਾਡਾ ਤੰਬੂ ਕਿਉਂ ਤੋੜਤਾ ਤੁਸੀਂ ਤੇ ਸਾਨੂੰ ਬੰਦੂਕਾਂ ਕਿਉਂ ਦਿਖਾਉਂਦੇ ਹੋ? ਡਿਪਟੀ ਸਾਹਿਬ ਇਹਨਾਂ ਨੂੰ ਸਮਝਾਓ, ਅਸੀਂ ਬੰਦੂਕਾਂ ਤੋਂ ਆਪਣੇ ਸਿਪਾਹੀਆਂ ਨੂੰ ਵੀ ਕਹੋ ਕਿ ਇਸ ਤਰ੍ਹਾਂ ਬੰਦੂਕਾਂ ਨਾ ਦਿਖਾਣ। ਮੈਂ ਕੋਈ ਗੱਲ ਨਹੀਂ, ਮੈਂ ਇਹ ਇਨਸਲਟ ਹੈਗੀ। ਸਮਝਾ ਦਿੰਦਾ। ਅਸੀਂ ਡਰਦੇ ਨਹੀਂ ਤੁਹਾਡੀਆਂ ਨਹੀਂ, ਬੰਦੂਕਾਂ ਨਹੀਂ, ਤੋਂ। ਇਹ ਬਿਲਕੁਲ ਵੀ ਤੁਸੀਂ ਸਾਡੇ ਵੱਡੇ ਹੋ ਮਹਾਰਾਜ। ਇਹ ਵੈਸੇ ਹੀ ਡਰਨ ਵਾਲੀ ਕੌਮ ਨਹੀਂ ਹੈ। ਨਹੀਂ ਨਹੀਂ ਨਹੀਂ। ਰੈਲੀ ਦੀ ਪਰਮਿਸ਼ਨ ਲਾਸਟ ਮਿੰਟ ਤੇ ਵਿਡਰਾਅ ਕੀਤੀ ਗਈ ਹੈ। ਸੋ ਇਹ ਕਲੀਅਰ ਕੱਟ ਹੈ ਕਿ ਇੱਕ ਮਿਸਚਿਫ ਹੈ, ਇੱਕ ਸ਼ਰਾਰਤ ਸੀਗੀ ਕਿ ਕੱਲ ਸ਼ਾਮ ਤੱਕ ਪਰਮਿਸ਼ਨ ਦੀ ਜਿਹੜੀ ਲੈਟਰ ਆਪਣੇ ਕੋਲ ਵਿਦਹੋਲਡ ਕੀਤੀ ਗਈ ਤੇ ਕੱਲ ਸ਼ਾਮ ਨੂੰ 12 ਘੰਟੇ ਪਹਿਲਾਂ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਤੇ ਜਿਹੜੇ ਗਰੀਬ ਹੈ, ਪਰਸੋਂ ਹੀ ਤੁਸੀਂ ਦੇਖਿਆ ਹੋਊਗਾ ਅਖਬਾਰ 'ਚ, ਦੋ ਸਕੇ ਭਰਾਵਾਂ ਨੇ ਗੱਡੀ ਅੱਗੇ ਆ ਕੇ ਖੜੇ ਹੋ ਕੇ ਆਪਣੀ ਜਾਨ ਦੇਤੀ ਹੈ। ਇਹਦਾ ਮਤਲਬ ਹੈ ਕਿ ਅਸੀਂ ਦੁਖੀ ਹਾਂ, ਪਰ ਸਾਡਾ ਦੁੱਖ ਸੁਣਨ ਨੂੰ BJP, RSS, ਕਾਂਗਰਸ ਕੋਈ ਨਹੀਂ ਹੈ। ਤੇ ਸਾਡੇ ਜਿਹੜੇ ਲੀਡਰ ਹੈ ਉਹ ਭਗੌੜੇ ਹੋ ਕੇ BJP, ਕਾਂਗਰਸ, ਆਮ ਪਾਰਟੀ ਦੇ ਵਿੱਚ ਜਾ ਰਹੇ ਹੈ। ਸਰਜ਼ਮੀਨ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਉੱਧਰ ਮਿਲਣ। ਪਾਕਿਸਤਾਨ ਖੋਲ੍ਹਣ ਲਈ ਤਿਆਰ ਹੈ, ਪਰ ਇੰਡੀਆ ਅਡਾਮੈਂਟ ਹੈ। ਇੰਡੀਆ ਪਹਿਲਾਂ ਵੀ ਅਡਾਮੈਂਟ ਸੀ। ਇਹ ਤੇ ਅਰਦਾਸਾਂ ਨੇ ਤੇ ਸਾਡੇ ਸਿੱਖ ਸੰਗਤਾਂ ਦੇ ਪ੍ਰੈਸ਼ਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਔਰ ਅਸੀਂ ਹੁਣ ਵੀ ਕਹਿੰਦੇ ਹਾਂ ਕਿ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਵੇ। ਜੇ ਸਾਨੂੰ ਬਗਾਨੇ ਸਮਝਦੇ ਹੈ ਤੇ ਜੇ ਸਾਡੇ ਵਿੱਚ ਇੱਜ਼ਤ ਹੈ ਤਾਂ ਆਪਾਂ ਨੂੰ ਵੀ ਆਪਣੇ ਆਪ ਨੂੰ ਬਗਾਨਾ ਸਮਝਣਾ ਚਾਹੀਦਾ ਹੈ, ਪੈਰਾਂ 'ਤੇ ਖੜਾ ਕਰਨਾ ਚਾਹੀਦਾ ਹੈ। ਤੇ ਸਾਡੇ ਉੱਤੇ ਬੰਦੂਕਾਂ ਦੇ ਨਾਲ ਕੋਈ ਅਸਰ ਨਹੀਂ ਪੈਂਦਾ। ਅਸੀਂ ਡਰਦੇ ਡੁਰਦੇ ਨਹੀਂ ਹੈ। ਈਰਾਨ ਤੇ ਅਮਰੀਕਾ ਦੀ ਜੰਗ ਲੱਗੀ ਹੋਈ ਹੈ। ਸਟੇਟ ਆਫ ਹੋਮਰੇਸ ਬੰਦ ਕੀਤਾ ਹੋਇਆ ਕਿਉਂਕਿ ਉੱਥੋਂ 20% ਤੇਲ ਦੁਨੀਆ ਦਾ ਲੰਘਦਾ ਹੈ। ਈਰਾਨ ਨੇ ਉਹ ਰਸਤਾ ਬੰਦ ਕੀਤਾ ਹੋਇਆ ਤੇ ਇੰਡੀਆ ਤਰਲੇ ਕੱਢ ਰਿਹਾ, ਕੰਸੈਸ਼ਨ ਮੰਗ ਰਿਹਾ ਈਰਾਨ ਕੋਲੋਂ। ਤੇ ਉੱਥੇ ਆਪ ਕੰਸੈਸ਼ਨ ਮੰਗ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਮੁਲਕ ਦੇ ਪਾਪੂਲੇਸ਼ਨ ਨੂੰ ਕਰੂਡ ਆਇਲ ਦੀ એનર્ਜੀ ਦੀ ਲੋੜ ਹੈ। ਕੀ ਪੰਜਾਬ ਦੇ ਲੋਕਾਂ ਨੂੰ ਟ੍ਰੇਡ ਦੀ ਲੋੜ ਨਹੀਂ ਹੈ? ਕੀ ਪੰਜਾਬ ਦੇ ਲੋਕਾਂ ਨੂੰ ਇਸ ਰਸਤੇ ਦੀ ਲੋੜ ਨਹੀਂ ਹੈ? ਜੇ ਸਾਨੂੰ ਵੀ ਇਸ ਰਸਤੇ ਦੀ ਲੋੜ ਹੈ ਕਿਉਂਕਿ ਸਾਡੇ ਇਸ ਪਾਸੇ ਦੇ ਲੋਕ ਵੀ ਇਕਨੋਮਿਕਲੀ ਪਿੱਛੇ ਜਾ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਬਾਰਡਰ ਖੁੱਲ੍ਹੇ। ਸਾਡੇ ਜਿਹੜੇ ਜ਼ਿਮੀਂਦਾਰ ਹੈ, ਬੇਰੁਜ਼ਗਾਰ ਹੈ, ਗਰੀਬ ਆਦਮੀ ਹੈ, ਉਹਨਾਂ ਦਾ ਪੂਰਾ ਹੋਵੇ, ਸਾਰਾ ਕੁਝ ਹੋਏ। ਹਾਂ, commandant, why did you tear down our tent, the BSF? Why did you tear down ਸਾਡਾ ਤੰਬੂ ਕਿਉਂ ਤੋੜਤਾ ਤੁਸੀਂ ਕੱਲ ਤੇ ਸਾਨੂੰ ਬੰਦੂਕਾਂ ਕਿਉਂ ਦਿਖਾਉਂਦੇ ਹੋ? ਡਿਪਟੀ ਸਾਹਿਬ ਇਹਨਾਂ ਨੂੰ ਸਮਝਾਓ, ਅਸੀਂ ਬੰਦੂਕਾਂ ਤੋਂ ਕੋਈ ਗੱਲ ਨਹੀਂ ਜੀ, ਮੈਂ ਕਰ ਲੈਣਾ ਗੱਲ। ਸਿਵਲ ਪ੍ਰਸ਼ਾਸਨ ਨਾਲ ਵੀ ਕਰ ਲਾਂਗੇ, ਅੱਗੇ ਤੋਂ ਨਹੀਂ ਹੁੰਦੀ ਪ੍ਰੋਬਲਮ, ਹੋ ਜਾਏਗੀ। ਨਹੀਂ, ਪਰ ਸਾਡਾ ਟੈਂਟ ਇਹਨਾਂ ਨੇ ਕੱਲ ਡੇਗਤਾ। ਨਹੀਂ BSF ਕਾਨੂੰਨ ਦੀ ਲੰਘਣਾ ਕੀਤੀ ਹੈ ਜੀ ਇਹਨਾਂ। ਸਰ ਨਹੀਂ ਕੀਤਾ ਸਰ ਨਹੀਂ। ਨਹੀਂ ਚਲੋ ਮੈਨੂੰ ਪਤਾ ਲੱਗਿਆ ਸੀ। ਨਹੀਂ ਤੁਸੀਂ ਚੈੱਕ ਕਰੋ, ਫਿਰ ਮੈਂ ਚੈੱਕ ਕਰ ਲੈਣਾ। ਚੈੱਕ ਕਰੋ। ਮੈਂ ਚੈੱਕ ਕਰ ਲੈਣਾ ਜਿਹਦੇ ਬਾਰੇ ਮੈਂ ਕਰ ਲੈਣਾ। ਤੇ ਤੁਸੀਂ ਆਪਣੇ ਸਿਪਾਹੀਆਂ ਨੂੰ ਵੀ ਕਹੋ ਕਿ ਇਸ ਤਰ੍ਹਾਂ ਬੰਦੂਕਾਂ ਨਾ ਦਿਖਾਣ। ਮੈਂ ਕੋਈ ਗੱਲ ਨਹੀਂ, ਮੈਂ ਇਹ ਇਨਸਲਟ ਹੈਗੀ। ਸਮਝਾ ਦਿੰਦਾ। ਅਸੀਂ ਡਰਦੇ ਨਹੀਂ ਤੁਹਾਡੀਆਂ ਨਹੀਂ, ਬੰਦੂਕਾਂ ਨਹੀਂ, ਤੋਂ। ਇਹ ਬਿਲਕੁਲ ਵੀ ਤੁਸੀਂ ਸਾਡੇ ਵੱਡੇ ਹੋ ਮਹਾਰਾਜ। ਇਹ ਵੈਸੇ ਹੀ ਡਰਨ ਵਾਲੀ ਕੌਮ ਨਹੀਂ ਹੈ। ਨਹੀਂ ਮਾਨ ਸਾਹਿਬ ਕਿਵੇਂ ਦੇਖਦੇ ਹੋ ਜੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜੀ? ਇਹ ਦੇਖੋ ਬਹੁਤ ਕਾਮਯਾਬ ਹੈ। ਅਸੀਂ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਕੀਤਾ। ਪਹਿਲਾਂ ਅਸੀਂ ਦਿੱਲੀ ਕਰਦੇ ਸੀਗੇ, ਉੱਥੇ ਸਾਡੀ ਗੱਲ ਨਹੀਂ ਸੀ ਸੁਣੀ ਜਾਂਦੀ। ਅੱਜ ਜਿਹੜਾ ਇਹ ਇੱਥੇ ਮੁਜ਼ਾਹਰਾ ਹੋਇਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋਇਆ ਤੇ ਇੱਥੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਿੱਖਾਂ ਦੀ ਆਵਾਜ਼ ਪਹੁੰਚੂਗੀ ਕਿ ਸਾਨੂੰ ਗੁਲਾਮ ਰੱਖਿਆ ਹੋਇਆ ਹੈ। ਸਾਡਾ WTO ਦੇ ਮੁਤਾਬਕ ਬਾਰਡਰ ਨਹੀਂ ਖੋਲ੍ਹਦੇ। ਨੇਪਾਲ ਦੇ ਨਾਲ ਬਾਰਡਰ ਖੋਲ੍ਹਿਆ ਹੋਇਆ ਹੈ, ਭੂਟਾਨ ਦੇ ਨਾਲ ਬਾਰਡਰ ਖੋਲ੍ਹਿਆ ਹੋਇਆ ਹੈ, ਬੰਗਲਾਦੇਸ਼ ਦੇ ਨਾਲ ਖੋਲ੍ਹਿਆ ਹੋਇਆ, ਸ੍ਰੀ ਲੰਕਾ ਦੇ ਨਾਲ ਖੋਲ੍ਹਿਆ ਹੋਇਆ ਹੈ। ਸਾਡੇ ਆਲੂ ਸਿਰਫ ਐਤਕੀ ਸੜ ਗਏ। 300 ਰੁਪਇਆ ਕੁਇੰਟਲ ਸਾਨੂੰ ਪ੍ਰਾਪਤ ਹੋਇਆ। ਜੇ ਆਲੂ ਜਿਹੜਾ ਇਹ ਬੀਜਦਾ ਹਾਲੈਂਡ ਤੋਂ ਪਾਕਿਸਤਾਨ, ਸ੍ਰੀ ਲੰਕਾ, ਭੂਟਾਨ, ਬੰਗਲਾਦੇਸ਼ ਮੰਗਾਉਂਦੇ ਹੈ। ਤੇ ਜੇ ਸਾਡਾ ਆਲੂ ਇੱਧਰ ਚਲਿਆ ਜਾਂਦਾ ਤੇ ਸਾਡੇ ਜਿਹੜੇ ਕਿਸਾਨ ਹੈ ਤੇ ਜਿਹੜੇ ਗਰੀਬ ਹੈ, ਪਰਸੋਂ ਹੀ ਤੁਸੀਂ ਦੇਖਿਆ ਹੋਊਗਾ ਅਖਬਾਰ 'ਚ, ਦੋ ਸਕੇ ਭਰਾਵਾਂ ਨੇ ਗੱਡੀ ਅੱਗੇ ਆ ਕੇ ਖੜੇ ਹੋ ਕੇ ਆਪਣੀ ਜਾਨ ਦੇਤੀ ਹੈ।
ਇਹਦਾ ਮਤਲਬ ਹੈ ਕਿ ਅਸੀਂ ਦੁਖੀ ਹਾਂ, ਪਰ ਸਾਡਾ ਦੁੱਖ ਸੁਣਨ ਨੂੰ ਬੀਜੇਪੀ, RSS, ਕਾਂਗਰਸ ਕੋਈ ਨਹੀਂ ਹੈ। ਤੇ ਸਾਡੇ ਜਿਹੜੇ ਲੀਡਰ ਹੈ ਉਹ ਭਗੌੜੇ ਹੋ ਕੇ ਬੀਜੇਪੀ, ਕਾਂਗਰਸ, ਆਮ ਪਾਰਟੀ ਦੇ ਵਿੱਚ ਜਾ ਰਹੇ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਮੁੜ ਵਸੇਵਾ ਹੋਵੇ, ਵਾਪਸ ਆਉਣ, ਆਪਣੀ ਸਰਦਾਰੀ ਨੂੰ ਸੌਂਪਣ ਔਰ ਬਗਾਨੇ ਘਰ ਜਾ ਕੇ ਕਿਉਂ ਕਰਕੇ ਐਤਕੀ ਰਾਜ ਸਭਾ ਦੇ 36 ਮੈਂਬਰ ਬਣੇ ਹੈ ਤੇ ਜਿਹੜੇ ਸਾਡੇ ਸਿੱਖ ਲੀਡਰ ਭਗੌੜੇ ਹੋਏ ਹੈ ਉਹਨਾਂ 'ਚੋਂ ਕਿਸੇ ਨੂੰ ਟਿਕਟ ਰਾਜ ਸਭਾ ਦੀ ਨਹੀਂ ਦਿੱਤੀ ਗਈ। ਸੋ ਜੇ ਸਾਨੂੰ ਬਗਾਨੇ ਸਮਝਦੇ ਹੈ ਤੇ ਜੇ ਸਾਡੇ ਵਿੱਚ ਇੱਜ਼ਤ ਹੈ ਤਾਂ ਆਪਾਂ ਨੂੰ ਵੀ ਆਪਣੇ ਆਪ ਨੂੰ ਬਗਾਨਾ ਸਮਝਣਾ ਚਾਹੀਦਾ, ਪੈਰਾਂ 'ਤੇ ਖੜਾ ਕਰਨਾ ਚਾਹੀਦਾ ਹੈ ਤੇ ਸਾਡੇ ਉੱਤੇ ਬੰਦੂਕਾਂ ਦੇ ਨਾਲ ਕੋਈ ਅਸਰ ਨਹੀਂ ਪੈਂਦਾ। ਅਸੀਂ ਡਰਦੇ ਡੁਰਦੇ ਨਹੀਂ ਹੈ ਤੇ ਇੱਥੇ ਜਿਵੇਂ ਬੰਦੂਕਾਂ ਲਾਈਆਂ ਹੋਈਆਂ BSP ਨੇ, BSF ਨੇ, ਇਹ ਬਿਲਕੁਲ ਫਜ਼ੂਲ ਹੈ। ਅਸੀਂ ਇਹਨਾਂ ਤੋਂ ਨਹੀਂ ਕਦੇ ਡਰੇ ਹੈਗੇ। ਅਸੀਂ ਆਪਣਾ ਕੌਮ ਦਾ ਘਰ ਮੰਗਦੇ ਹਾਂ, ਖਾਲਿਸਤਾਨ ਮੰਗਦੇ ਹਾਂ, ਜਿਹਦੀਆਂ ਹੱਦਾਂ ਚੀਨ ਦੇ ਨਾਲ ਹੋਣਗੀਆਂ, ਪਾਕਿਸਤਾਨ ਨਾਲ ਹੋਣਗੀਆਂ ਤੇ ਇੰਡੀਆ ਦੇ ਨਾਲ ਹੋਣਗੀਆਂ। ਇਹਨਾਂ 3 ਲਾਂਸ ਨਿਊਕਲੀਅਰ ਪਾਵਰਸ ਦੇ ਵਿੱਚ ਸਾਡੀ ਇੱਕ ਬਫਰ ਸਟੇਟ, ਸਿੱਖ ਸਟੇਟ ਹੋਊਗੀ, ਜਿਹਦੇ ਨਾਲ ਦੱਖਣ ਏਸ਼ੀਆ ਦੇ ਵਿੱਚ ਸਦਾ ਲਈ ਚੈਨ ਤੇ ਸੁੱਖ ਦੀ ਬਾਂਸਰੀ ਵੱਜਦੀ ਰਹੂਗੀ। ਤੇ ਸਾਡੇ ਨਾਲ ਦਲ ਖਾਲਸਾ ਦੇ ਕੰਵਰਪਾਲ ਸਿੰਘ ਹੈਗੇ ਹੈ, ਸਾਰੀਆਂ ਪਾਰਟੀਆਂ ਇੱਥੇ ਹੈਗੀਆਂ ਤੇ ਕਿਸਾਨ ਯੂਨੀਅਨ ਵੀ ਆਏ ਹੈ, ਉਹਨਾਂ ਦਾ ਵੀ ਮੈਂ ਬਹੁਤ ਰਿਣੀ ਹੈ। ਪਰ ਜੇ ਅਗਲਾ ਅਸੀਂ ਮੋਰਚਾ ਹਸੈਣੀ ਵਾਲੇ ਲਾ ਦਈਏ ਤੇ ਕਿਸਾਨ ਵੀ ਉੱਥੇ ਆ ਜਾਣ ਤੇ ਦਿੱਲੀ ਨੂੰ ਨਾ ਕਰ ਦੇਣ ਤਾਂ ਤੁਸੀਂ ਦੇਖੋ ਕਿ ਇੱਕਦਮ ਸਾਡੇ ਗੱਲਾਂ ਜਿਹੜੇ ਵੀ ਸਾਡੇ ਦੁੱਖ ਤਕਲੀਫਾਂ ਹੈਗੀਆਂ ਉਹ ਹੱਲ ਹੋਣਗੀਆਂ। ਮਾਨ ਸਾਹਿਬ ਤੁਹਾਡੇ ਕੋਲੇ ਪਾਵਰ ਨਹੀਂ ਹੈ, ਜਿਨ੍ਹਾਂ ਲੋਕਾਂ ਕੋਲੇ ਪਾਵਰ ਆਇਆ, ਆਮ ਆਦਮੀ ਪਾਰਟੀ ਹੈ, BJP ਵੀ ਦਾਅਵਾ ਕਰੀ ਵੀ 27 ਚ ਅਸੀਂ ਪੰਜਾਬ ਤੇ ਕਾਬਜ ਹੋਵਾਂਗੇ, ਜਿੱਤਾਂਗੇ ਚੋਣਾਂ, ਤਾਂ ਉਹ ਲੋਕ ਕਿਉਂ ਨਹੀਂ ਜੀ ਇਹਨਾਂ ਮਸਲਿਆਂ ਦਾ ਹੱਲ ਕਰਦੇ ਜੀ, ਜਾਂ ਇਹਨਾਂ ਉਹ ਬਗਾਨੇ ਆ ਸਰ ਸਾਹਿਬ। ਤੁਸੀਂ ਵੋਟਾਂ ਪਾ ਦਿੰਦੇ ਹੋ, ਤੁਸੀਂ ਵੋਟਾਂ ਪਾ ਦਿੰਦੇ ਹੋ ਝਾੜੂ ਨੂੰ, ਹੈ ਨਾ। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਕਿਰਪਾਨ ਦਿੱਤੀ ਹੈ, ਹਾਂ, ਰਾਜ ਭਾਗ ਦੀ ਨਿਸ਼ਾਨੀ ਬਾਦਸ਼ਾਹ ਦੀ ਹੈ। ਹੁਣ ਜੇ ਝਾੜੂ ਜਿਹੜਾ ਗੁਰੂ ਨਾਨਕ ਸਾਹਿਬ ਨੇ ਖੰਡਨ ਕਰਤਾ, ਉਸ ਨੂੰ ਵੋਟਾਂ ਪਾਓਗੇ ਤਾਂ ਸਵਾਦ ਤਾਂ ਉਹੀ ਮਿਲੂਗਾ, ਫਲ ਉਹੀ ਜਿਹੜੀ ਤੁਸੀਂ ਵੋਟ ਪਾਉਂਦੇ ਹੋ। ਲੇਕਿਨ ਮਾਨ ਸਾਹਿਬ, ਪੁਲਵਾਮਾ 'ਚ ਅਟੈਕ ਹੁੰਦਾ ਤਾਂ ਇੱਥੇ ਇੰਟਰਗੇਟਿੰਗ ਚੈੱਕ ਪੋਸਟ ਬੰਦ ਕਰ ਦਿੱਤੀ ਜਾਂਦੀ ਹੈ, ਟ੍ਰੇਡ ਬੰਦ ਕਰ ਦਿੱਤੀ ਜਾਂਦੀ ਹੈ, ਜੰਮੂ 'ਚ ਚੱਲਦੀ ਹੈ। ਕੀ ਲੱਗਦਾ ਨਹੀਂ ਕਿ ਪੰਜਾਬ ਨਾਲ ਜ਼ਿਆਦਾ ਵਿਤਕਰਾ ਕੀਤਾ ਜਾ ਰਿਹਾ ਜੀ? ਸਾਡੇ ਸਿੱਖਾਂ ਦੇ ਨਾਲ ਜੀ ਇਹਨਾਂ ਨੇ ਵੈਰ ਬਹੁਤ ਭਾਰੀ ਪਾ ਲਿਆ ਬਲੂ ਸਟਾਰ ਤੋਂ ਬਾਅਦ, ਤੇ ਉਹ ਨਿਕਲਣਾ ਹੈ ਨਹੀਂ ਜਿੰਨਾ ਚਿਰ ਅਸੀਂ ਆਜ਼ਾਦ ਤੇ ਖਾਲਿਸਤਾਨ ਨਹੀਂ ਹੁੰਦੇ। ਇਹ ਜਿਹੜਾ ਜ਼ਹਿਰ ਘੋਲਤਾ, ਫਿਰ ਜਿਹੜਾ ਚਿੱਠੀ ਸਿੰਘਪੁਰੇ ਕਸ਼ਮੀਰ ਦੇ ਵਿੱਚ 43 ਸਿੱਖ ਪ੍ਰੈਜ਼ੀਡੈਂਟ ਕਲਿੰਟਨ ਜਦੋਂ ਆਏ ਆ ਉਦੋਂ ਮਾਰਤਾ। ਫਿਰ ਇਹ ਜਿਹੜੇ ਵਾਕਿਆ ਹੋਏ ਹੈ, ਜਿਹੜੇ ਅੱਜ ਰੋਜ਼ ਝੂਠੇ ਮੁਕਾਬਲੇ ਕਰਕੇ ਸਿੱਖਾਂ ਨੂੰ ਮਾਰੀ ਜਾਂਦੇ ਆ, ਪਰਸੋਂ ਰਣਜੀਤ ਸਿੰਘ ਨੂੰ ਮਾਰਤਾ, ਗੁਰਦਾਸਪੁਰ ਵਾਲੇ ਨੂੰ, ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਚੁੱਭਦੀਆਂ, ਰੜਕਦੀਆਂ, ਤੇ ਜਿਹੜੀਆਂ ਸਾਨੂੰ ਚੀਜ਼ਾਂ ਰੜਕਦੀਆਂ ਉਹ ਰੜਕਾਂ ਅਸੀਂ ਬਾਹਰ ਕੱਢਣੇ ਨਹੀਂ। ਕੰਵਰਪਾਲ ਜੀ, ਕਿਵੇਂ ਵੇਖਦੇ ਹੋ ਅੱਜ ਪ੍ਰੋਟੈਸਟ ਵਾਸਤੇ ਕਿਸੇ ਜਗ੍ਹਾ ਵੀ ਦਿੱਤੀ ਗਈ? ਕਹਿੰਦੇ ਮਾਨ ਸਾਹਿਬ ਕਹਿ ਰਹੇ ਸੀ ਕਿ ਧੁੱਪੇ ਬੈਠਣਾ ਗਿਆ, ਮਾਨ ਸਿੰਘ ਮਾਨ ਕਹਿੰਦੇ ਕਿ ਸਾਨੂੰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਓਪਨ ਬਾਰਡਰ ਦੀ ਕਾਲ ਦੇ ਨਾਲ ਰੈਲੀ ਰੱਖੀ ਗਈ ਸੀ। ਰੈਲੀ ਦੀ ਪਰਮਿਸ਼ਨ ਲਾਸਟ ਮਿੰਟ ਤੇ ਵਿਡਰਾਅ ਕੀਤੀ ਗਈ ਹੈ। ਸੋ ਇਹ ਕਲੀਅਰ ਕੱਟ ਹੈ ਕਿ ਇੱਕ ਮਿਸਚਿਫ ਹੈ, ਇੱਕ ਸ਼ਰਾਰਤ ਸੀਗੀ ਕਿ ਕੱਲ੍ਹ ਸ਼ਾਮ ਤੱਕ ਪਰਮਿਸ਼ਨ ਦੀ ਜਿਹੜੀ ਲੈਟਰ ਆਪਣੇ ਕੋਲ ਵਿਦਹੋਲਡ ਕੀਤੀ ਗਈ ਤੇ ਕੱਲ੍ਹ ਸ਼ਾਮ ਨੂੰ 12 ਘੰਟੇ ਪਹਿਲਾਂ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਸੋ ਇਹ ਗੱਲ ਕਲੀਅਰ ਕੱਟ ਹੈ ਕਿ ਜਿਸ ਮਕਸਦ ਲਈ ਇਹ ਰੈਲੀ ਰੱਖੀ ਗਈ ਸੀ ਉਹ ਮਕਸਦ ਬਹੁਤ ਵੱਡਾ ਸੀ ਔਰ ਉਹ ਸਾਰੇ ਪੰਜਾਬ ਲਈ ਸੀ, ਇਕੱਲੇ ਇਸ ਪੰਜਾਬ ਲਈ ਨਹੀਂ ਸੀ, ਦੂਸਰੇ ਪਾਸੇ ਦੇ ਪੰਜਾਬ ਲਈ ਸੀ, ਦੋਨਾਂ ਪਾਸੇ ਦੇ ਲੋਕਾਂ ਲਈ ਸੀ। ਦੇਖੋ ਬੁਲਾਰਿਆਂ ਨੇ, ਮਾਨ ਸਾਹਿਬ ਨੇ, ਇਮਾਨ ਸਿੰਘ ਨੇ, ਸਾਰਿਆਂ ਨੇ ਰਾਜਨੀਤਿਕ, ਇਕਨੋਮਿਕ ਤੇ ਰਿਲੀਜੀਅਸ ਫੈਕਟਰ ਗਿਣਾਏ ਨੇ ਕਿ ਇਹ ਸਾਰੇ ਫੈਕਟਰਸ ਦੇ ਵਿੱਚ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਹੈ। ਬਟ ਸਭ ਤੋਂ ਵੱਡਾ ਫਾਇਦਾ ਹੈ ਕਿ ਪੀਪਲ ਟੂ ਪੀਪਲ ਕੰਟੈਕਟ ਹੋਏਗਾ, ਨਫ਼ਰਤਾਂ ਦੂਰ ਹੋਣਗੀਆਂ। ਜੇ ਨਫ਼ਰਤਾਂ ਦੂਰ ਹੋਣਗੀਆਂ ਤੇ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਮੁਲਕਾਂ ਦੇ ਹੁਕਮਰਾਨਾਂ ਨੂੰ ਮਜਬੂਰ ਕਰ ਸਕਦੇ ਨੇ, ਪ੍ਰਭਾਵ ਹੇਠ ਲਿਆ ਸਕਦੇ ਨੇ ਕਿ ਇਹ ਜਿਹੜਾ ਤੀਜੇ ਦਿਨ ਜੰਗ ਕੀਤੀ ਜਾਂਦੀ ਹੈ, ਕਿਉਂਕਿ ਦੋਨੇ ਨਿਊਕਲੀਅਰ ਪਾਵਰਸ ਨੇ ਔਰ ਨਿਊਕਲੀਅਰ ਪਾਵਰਸ ਦੀ ਜੰਗ ਥੋੜ੍ਹੀ ਜਿਹੀ ਵੀ ਗਲਤੀ ਹੋਈ ਤੇ ਦੋਨੇ ਪਾਸੇ ਖਾਸ ਤੌਰ ਤੇ ਪੰਜਾਬ ਤਬਾਹ ਹੋ ਸਕਦਾ ਹੈ। ਸੋ
ਦੋਨਾਂ ਮੁਲਕਾਂ ਦੇ ਲੋਕਾਂ ਨੂੰ ਜੇ ਨੇੜੇ ਲਿਆਵਾਂਗੇ, ਉਹਨਾਂ ਦੇ ਵਿੱਚ ਉਹਨਾਂ ਦੇ ਬੌਂਡਸ, ਉਹਨਾਂ ਦੇ ਰਿਸ਼ਤੇ ਵਧਣਗੇ ਤੇ ਉਹ ਆਪਣੇ ਮੁਲਕਾਂ ਦੇ ਹੁਕਮਰਾਨਾਂ ਨੂੰ ਸ਼ਰਮਸਾਰ ਕਰ ਸਕਦੇ ਨੇ ਕਿ ਉਹ ਜਿਹੜਾ ਸੰਦੂਰ ਨਾਂ ਤੇ ਜਿਹੜਾ ਉਹਨਾਂ ਨੇ ਆਪਰੇਸ਼ਨ ਪੌਜ਼ ਕੀਤਾ ਹੋਇਆ ਉਸ ਨੂੰ ਐਂਡ ਕਰਨ ਔਰ ਅੱਗੇ ਤੋਂ ਵੀ ਤੋਬਾ ਕਰਨ ਕਿ ਇਸ ਖਿੱਤੇ ਦੇ ਵਿੱਚ ਲੜਾਈ ਨਹੀਂ ਹੋਏਗੀ। ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜ਼ਰੂਰ ਗਿਆ ਸੀ, ਪਰ ਆਪਰੇਸ਼ਨ ਸੰਦੂਰ ਦੇ ਸ਼ੁਰੂ ਹੋਣ ਤੋਂ ਬਾਅਦ ਰੋਕ ਦਿੱਤਾ ਗਿਆ ਔਰ ਬੀਜੇਪੀ ਨੇ ਆਪਣੇ ਸਾਰੇ ਇਲੈਕਸ਼ਨ ਕੈਂਪੇਨ ਦੇ ਵਿੱਚ ਈਵਨ ਜਿਹੜਾ ਇਹਨਾਂ ਨੇ ਬ੍ਰੋਸ਼ਰ ਜਾਰੀ ਕੀਤਾ ਸੀ ਨਾ, ਉਹਦੇ ਵਿੱਚ ਵੀ ਆਪਣੀ ਬੜੀ ਉਪਲਬਧੀ ਦੱਸੀ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਅਸੀਂ ਖੋਲ੍ਹਿਆ। ਹਾਲਾਂਕਿ ਇਹ ਬਿਲਕੁਲ ਝੂਠ ਹੈ ਕਿ ਉਹਨਾਂ ਨੇ ਖੋਲ੍ਹਿਆ। ਐਕਚੁਅਲੀ ਇਹ ਸਿੱਖਾਂ ਦੀਆਂ ਅਰਦਾਸਾਂ ਨੇ ਖੋਲ੍ਹਿਆ, ਸਿੱਖਾਂ ਦੀ ਸਾਇਲੈਂਟ ਡਿਪਲੋਮੇਸੀ ਨੇ ਖੋਲ੍ਹਿਆ, ਜਿਹਦੇ ਵਿੱਚ ਪਾਕਿਸਤਾਨ ਦਾ ਵੀ ਇੱਕ ਰੋਲ ਹੈ। ਹਾਂ, ਪ੍ਰੈਸ਼ਰ ਹੇਠਾਂ ਕੇ ਇੰਡੀਅਨ ਗਵਰਨਮੈਂਟ ਨੂੰ ਖੋਲ੍ਹਣਾ ਪਿਆ ਤੇ ਅੱਜ ਅਸੀਂ ਇਹ ਵਾਅਦਾ ਕਰਦੇ ਹਾਂ, ਸਾਡੀ ਰੈਲੀ ਵਾਅਦਾ ਕਰਦੀ ਹੈ ਕਿ ਇੱਕ ਦਿਨ ਅਸੀਂ ਇਹ ਬਾਰਡਰ ਵੀ ਖੁਲਵਾਵਾਂਗੇ ਔਰ ਇਹ ਖੁੱਲ੍ਹੇਗਾ। ਅੱਜ ਦੀ ਮੁੱਖ ਮੰਗ ਕੀ ਸੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ? ਬਾਰਡਰ ਖੋਲ੍ਹਿਆ ਜਾਵੇ, ਟ੍ਰੇਡ, ਰਿਲੀਜਨ ਤੇ ਪੋਲੀਟੀਕਲ ਫੈਕਟਰਸ ਜਿਹੜੇ ਨੇ ਉਹਨਾਂ ਦਾ ਦੋਨਾਂ ਪਾਸੇ ਲੋਕਾਂ ਨੂੰ ਫਾਇਦਾ ਹੋਏਗਾ। ਸਾਡੇ ਗੁਰਧਾਮ ਨੇ ਉੱਧਰ, ਸਾਡਾ ਰਿਸ਼ਤਾ ਹੈ ਉਹਦੇ ਨਾਲ, ਹਿਸਟੋਰੀਕਲ ਰਿਸ਼ਤਾ ਹੈ ਉਸ ਮੁਲਕ ਦੀ ਸਰਜ਼ਮੀਨ ਦੇ ਨਾਲ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਉੱਧਰ ਮਿਲਣ। ਪਾਕਿਸਤਾਨ ਖੋਲ੍ਹਣ ਲਈ ਤਿਆਰ ਹੈ, ਪਰ ਇੰਡੀਆ ਅਡਾਮੈਂਟ ਹੈ। ਇੰਡੀਆ ਪਹਿਲਾਂ ਵੀ ਅਡਾਮੈਂਟ ਸੀ। ਇਹ ਤੇ ਅਰਦਾਸਾਂ ਨੇ ਤੇ ਸਾਡੇ ਸਿੱਖ ਸੰਗਤਾਂ ਦੇ ਪ੍ਰੈਸ਼ਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਔਰ ਅਸੀਂ ਹੁਣ ਵੀ ਕਹਿੰਦੇ ਹਾਂ ਕਿ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਵੇ। ਦੇਖੋ, ਈਰਾਨ ਤੇ ਅਮਰੀਕਾ ਦੀ ਜੰਗ ਲੱਗੀ ਹੋਈ ਹੈ। ਸਟੇਟ ਆਫ ਹੋਮਰੇਸ ਬੰਦ ਕੀਤਾ ਹੋਇਆ ਕਿਉਂਕਿ ਉੱਥੋਂ 20% ਤੇਲ ਦੁਨੀਆ ਦਾ ਲੰਘਦਾ ਹੈ। ਈਰਾਨ ਨੇ ਉਹ ਰਸਤਾ ਬੰਦ ਕੀਤਾ ਹੋਇਆ ਤੇ ਇੰਡੀਆ ਤਰਲੇ ਕੱਢ ਰਿਹਾ, ਕਨਸੈਸ਼ਨ ਮੰਗ ਰਿਹਾ ਈਰਾਨ ਕੋਲੋਂ, ਤੇ ਉੱਥੇ ਆਪ ਕਨਸੈਸ਼ਨ ਮੰਗ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਮੁਲਕ ਦੇ ਪਾਪੂਲੇਸ਼ਨ ਨੂੰ ਕਰੂਡ ਆਇਲ ਦੀ એનર્ਜੀ ਦੀ ਲੋੜ ਹੈ। ਕਿ ਪੰਜਾਬ ਦੇ ਲੋਕਾਂ ਨੂੰ ਟ੍ਰੇਡ ਦੀ ਲੋੜ ਨਹੀਂ ਹੈ? ਕਿ ਪੰਜਾਬ ਦੇ ਲੋਕਾਂ ਨੂੰ ਇਸ ਰਸਤੇ ਦੀ ਲੋੜ ਨਹੀਂ ਹੈ? ਜੇ ਸਾਨੂੰ ਵੀ ਇਸ ਰਸਤੇ ਦੀ ਲੋੜ ਹੈ ਕਿਉਂਕਿ ਸਾਡੇ ਇਸ ਪਾਸੇ ਦੇ ਲੋਕ ਵੀ ਇਕਨੋਮਿਕਲੀ ਪਿੱਛੇ ਜਾ ਰਹੇ ਨੇ, ਸਾਨੂੰ ਗਰੋਥ ਦੀ ਲੋੜ ਹੈ। ਇਸ ਮੁਲਕ ਨੇ ਹਮੇਸ਼ਾ ਹੀ ਸਾਡੇ ਨਾਲ ਵਿਤਕਰਾ ਕੀਤਾ ਔਰ ਪੰਜਾਬ ਨੂੰ ਇੱਕ ਆਪਣੇ ਕਲੋਨੀ ਦੀ ਤਰ੍ਹਾਂ ਟਰੀਟ ਕੀਤਾ ਔਰ ਅੱਜ ਵੀ ਕਰ ਰਿਹਾ।